ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਲਿਖਤਾਂ ਔਰ ਜਿਹੜੇ ਤੁਹਾਡੇ ਕਮੈਂਟ ਹੁੰਦੇ ਨੇ ਲਾਈਵ ਉਹ ਲੈਣ ਜਾ ਰਹੇ ਹਾਂ, ਨਾਲ ਹੀ ਗੁਰਬਾਣੀ ਚਾਰਾਂ ਹੋਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਔਰ ਪਹਿਲਾਂ ਮੈਂ ਸ਼ੁਰੂ ਕਰਦੀ ਹਾਂ ਜਿਹੜੇ YouTube ਦੇ ਉੱਪਰ ਲਾਈਵ ਕਮੈਂਟ ਨੇ ਤੁਹਾਡੇ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਜਿਨ੍ਹਾਂ ਨੇ ਸਾਨੂੰ ਫਤਿਹ ਬੁਲਾਈ ਹੈ ਜਾਂ ਖਾਲਸਾ ਜ਼ਿੰਦਾਬਾਦ ਕਿਹਾ, ਮੈਂ ਪਹਿਲਾਂ ਉਹ ਕਮੈਂਟ ਲਵਾਂਗੇ, ਉਹ ਨੇਮ ਆਪਾਂ ਜ਼ਰੂਰ ਸ਼ੇਅਰ ਕਰਾਂਗੇ। ਔਰ ਇੰਦਰਜੀਤ ਸਿੰਘ ਸੰਧੂ, ਖਾਲਸਾ ਦੇਸ਼ ਪੰਜਾਬ, ਅਮਰਜੀਤ ਸੈਣੀ, ਜੀਤ ਸੂਰਤੀਆ, ਚਿੰਦਾ ਗਿੱਲ, ਪਾਲ ਸਿੰਘ ਗਰੇਵਾਲ, ਜਸਵੀਰ ਬਰਾੜ, ਗੁਰਮੇਲ ਸਿੰਘ, ਫਿਰ ਜਸਵੀਰ ਬਰਾੜ, ਫਿਰ ਸੁਖਵਿੰਦਰ ਸਿੰਘ ਐਂਡ ਫਿਰ ਜਸਵੀਰ ਬਰਾੜ ਫਿਰ ਲਿਖਦੇ ਨੇ ਆਗਾ ਗੁੱਲ। ਚਲੋ ਮੈਂ ਪਹਿਲਾਂ ਨਾਮ ਪੜ੍ਹਦਾ ਨਹੀਂ, ਫਿਰ ਕਮੈਂਟ ਕਰਦੀ ਹਾਂ ਸ਼ੇਅਰ। ਫਿਰ ਹੈਗਾ ਸੁਖਦੇਵ ਸਿੰਘ ਜੀ ਐਂਡ ਬਲਜੀਤ ਫਰੈਚ, ਬਲਜੀਤ ਸਿੰਘ ਨਵਜੋਤ, ਸ਼ਰਵਿੰਦਰ ਸਿੰਘ, ਵਿਮੀ ਕੌਰ, ਸੁਖਵਿੰਦਰ ਸਿੰਘ, ਫਿਰ ਨਿਊ ਵਿਊ ਐਂਡ ਇਸੇ ਤਰ੍ਹਾਂ ਮੈਸੇਜ ਆਏਗਾ ਸਰ ਵਿਮੀ ਕੌਰ ਅਗੈਨ, ਜਸਵੀਰ ਬਰਾੜ ਜੀ ਐਂਡ ਨਿਊ ਵਿਊ, ਗੁਰਪ੍ਰੀਤ ਸਿੰਘ, ਜਸਵੀਰ ਬਰਾੜ, ਫਿਰ ਗੁਰਪ੍ਰੀਤ ਸਿੰਘ, ਫਿਰ ਇਸੇ ਤਰ੍ਹਾਂ ਸਤਨਾਮ ਢਿੱਲੋਂ ਜੀ, ਸਤਵੀਰ ਸਿੰਘ, ਜਤਿੰਦਰ ਸਿੰਘ, ਕਾਲਾ ਸਿੰਘ, ਨਿਹੰਗ ਸਿੰਘ ਜੀ, ਸ਼ਰਦਾ ਸਿੰਘ, ਸੁਖਵਿੰਦਰ ਸਿੰਘ ਫਿਰ ਆਇਆ ਨਹੀਂ, ਗੁਰਮੁਖ ਐਂਡ ਫਿਰ ਗੁਰੂ ਤੇਗ ਬਹਾਦਰ ਟਰਾਂਸਪੋਰਟ ਉਹਨਾਂ ਲਿਖਿਆ। ਸੋ ਡੀਜੇ ਬਲਕਾਰ ਸਿੰਘ, ਅਮਰੀਕ ਸਿੰਘ, ਫਿਰ ਜਾਗੋ 47, ਦਵਿੰਦਰ ਸਿੰਘ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਗੁਰਪ੍ਰੀਤ ਸਿੰਘ ਜੀ। ਸੋ ਹੁਣ ਆਪਾਂ ਇਹਨਾਂ ਸਭ ਦੇ ਫਤਿਹ ਵੀ ਹੈਗੇ, ਖਾਲਸਾ ਜ਼ਿੰਦਾਬਾਦ ਵੀ ਹੈਗਾ, ਔਰ ਜਿਨ੍ਹਾਂ ਦੇ ਕਮੈਂਟ ਨੇ ਉਹ ਮੈਂ ਪੜ੍ਹਾਂਗੀ। ਸੋ ਮੈਂ ਦੇਖਦੀ ਹਾਂ ਕਿੱਥੋਂ ਸ਼ੁਰੂ ਕਰਾਂ। ਲੈਟ ਮੀ ਸੀ। ਓਕੇ, ਗੁਰਪ੍ਰੀਤ ਸਿੰਘ ਜੀ ਕਹਿੰਦੇ ਨੇ ਪੰਜਾਬ ਦੀ ਆਜ਼ਾਦੀ ਲਈ ਮਡਮੁੱਲਾ ਯੋਗਦਾਨ ਪਾਉਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ। ਔਰ ਸਾਡੇ ਕੋਲ ਮੈਸੇਜ ਹੈਗਾ ਇਹ ਆਗਾ ਗੁਲ ਜੀ ਹੋਰਾਂ ਦਾ। ਹਾਂਜੀ, ਇਹ ਸਾਨੂੰ ਪਾਕਿਸਤਾਨ ਤੋਂ ਲਿਖ ਵੀ ਰਹੇ ਨੇ, ਦੇਖ ਵੀ ਰਹੇ ਨੇ, ਕਹਿੰਦੇ ਨੇ ਫਤਿਹ ਬੁਲਾ ਕੇ ਡਾਕਟਰ ਅਮਰਜੀਤ ਸਿੰਘ ਜੀ ਐਂਡ ਆਵਰ ਬਿਊਟੀਫੁਲ ਸਿਸਟਰ ਕੋਰ। ਸੋ ਗੁੱਡ ਟੂ ਸੀ ਯੂ ਆਲ ਮਾਈ ਫਰੈਂਡਸ from all over the world. Keep saying that sure enemies of Pakistan are there in Pakistan trying to weaken Pakistan, but they will fail miserably because power of God Almighty is with Pakistani people. Ameen summa ameen. Love you all too. ਉਹਨਾਂ ਨੇ ਲਿਖਿਆ। ਔਰ ਇਸੇ ਤਰ੍ਹਾਂ ਜਸਵੀਰ ਬਰਾੜ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਦੀਆਂ ਲਾਈਵ ਸ਼ੋਅ ਪੰਜਾਬ ਵਿੱਚ ਭੇਜ ਦਿਆਂਗਾ, ਦਿੰਦਾ ਹਰ ਰੋਜ਼। ਅਸੀਂ ਹਰ ਰੋਜ਼ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ, ਵਾਹਿਗੁਰੂ ਅੱਗੇ ਬੇਨਤੀ ਕਰਦੇ ਹਾਂ ਰਹਿੰਦੇ ਹਾਂ ਕਿ ਤੁਹਾਡੀ ਖਾਲਸਾ ਪੰਥ ਨੂੰ ਬਹੁਤ ਲੋੜ ਹੈ। ਖਾਲਸਾ ਜ਼ਿੰਦਾਬਾਦ ਉਹਨਾਂ ਲਿਖਿਆ। ਸਰੀ BC ਤੋਂ। ਹਾਂਜੀ, ਫਿਰ ਮੈਸੇਜ ਹੈਗਾ ਇਹ, ਹਾਂਜੀ ਉਹਨਾਂ ਦਾ ਸੇਮ। ਹਾਂਜੀ, ਫਿਰ ਲਿਖਿਆ ਜਸਵੀਰ ਬਰਾੜ ਜੀ, ਫਿਰ ਕਹਿੰਦੇ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਤੁਹਾਡੀ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਪ੍ਰਮਾਤਮਾ। ਕੱਲ੍ਹ ਵਾਲੀਆਂ ਤੁਹਾਡੀਆਂ ਗੱਲਾਂ ਸਪੀਚ ਬਹੁਤ ਵਧੀਆ ਸੀ, 12 ਸਾਲ ਦਾ ਨਿਚੋੜ ਕੱਢ ਕੇ ਰੱਖ ਦਿੱਤਾ। ਅਸੀਂ ਤੁਹਾਡਾ ਸ਼ੋਅ 2 ਵਾਰੀ ਸੁਣਦੇ ਹਾਂ ਰੋਜ਼ ਲਾਈਵ। ਵੈਰੀ ਨਾਈਸ, ਬਹੁਤ ਸ਼ੁਕਰੀਆ। ਤੁਹਾਡੇ ਲਫ਼ਜ਼ ਸਾਡੇ ਲਈ ਟੌਨਿਕ ਦਾ ਕੰਮ ਕਰਦੇ ਨੇ। ਬਿਲਕੁਲ ਸਾਨੂੰ ਹਿੰਮਤ ਔਰ ਹੌਸਲਾ ਦਿੰਦੇ ਨੇ। ਹਾਂਜੀ, ਸੋ ਇਸੇ ਤਰ੍ਹਾਂ ਮੈਸੇਜ ਹੈਗਾ, ਮੈਂ ਦੇਖ ਰਹੀ ਹਾਂ। ਆਗਾ ਗੋਲ ਜੀ ਉਹਨਾਂ ਨੇ ਫਤਿਹ ਬੁਲਾਈ ਹੈ, ਬਹੁਤ ਸ਼ੁਕਰੀਆ। ਹਾਂਜੀ, ਉਹਨਾਂ ਨੇ ਮੈਨੂੰ ਔਰ ਕਿਹਾ ਆਵਰ ਬਿਊਟੀਫੁਲ ਸਿਸਟਰ ਕਾਲ, ਮੈਂ ਕਰ ਦਿੱਤਾ ਸ਼ੇਅਰ। ਹਾਂਜੀ, all my friends from all over the world keep saying ਮੈਂ ਕਰਤਾ ਸ਼ੇਅਰ that sure enemies of Pakistan are there। ਹਾਂਜੀ, ਔਰ ਈਵਨ ਈਰਾਨ ਦੇ ਹਵਾਲੇ ਨਾਲ ਵੀ ਖਬਰ ਹੈ ਵੀ ਉਹਨਾਂ ਨੇ ਪਾਕਿਸਤਾਨ ਦੇ 에ਅਰ ਸਪੇਸ ਨੂੰ ਫਲਾਊਟ ਕੀਤਾ ਹੈ। ਅਸੀਂ ਪ੍ਰੇ ਕਰਦੇ ਹਾਂ, ਹਮੇਸ਼ਾ ਹੀ ਦੁਆਗੋ ਹੁੰਦੇ ਹਾਂ ਬਿਲਕੁਲ ਕਿ ਵੀ ਪਾਕਿਸਤਾਨ ਦੇ ਪਾਲਿਸੀ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਮੁਲਕ ਨੂੰ ਇਹ ਸਾਰੇ ਚੋਂ ਕੱਢ ਕੇ ਖੁਸ਼ਹਾਲੀ ਵੱਲ ਲੈ ਕੇ ਜਾਣ। ਸਤਨਾਮ ਢਿੱਲੋਂ ਜੀ ਕਹਿੰਦੇ ਸਭ ਕੁਝ ਅਕਾਲ ਪੁਰਖ ਤੇ ਛੱਡ ਦੇਵੋ ਤੇ ਜਿਵੇਂ ਹੀ ਜਿੰਨਾ ਵੀ ਹੋ ਸਕੇ ਕੌਮ ਨੂੰ ਅਤੇ ਖਾਲਸਾ ਰਾਜ ਸਪੋਰਟ ਕਰਦੇ ਰਹੋ। ਦੇਰ ਸਵੇਰ ਹੀ ਸਹੀ ਅਕਾਲ ਪੁਰਖ ਦੀ ਮਿਹਰ ਜ਼ਰੂਰ ਹੋਵੇਗੀ। ਹਾਂ, ਨਹੀਂ ਤੁਸੀਂ ਬਿਲਕੁਲ ਠੀਕ ਫਰਮਾਇਆ। ਔਰ ਇਸੇ ਲਈ ਜਿਹੜੇ ਲੋਕ ਸ਼ਰਾਰਤ ਵੀ ਕਰਦੇ ਨੇ ਜਾਂ ਬੇਮਤਲਬ ਕ੍ਰਿਟਿਸਿਜ਼ਮ ਕਰਦੇ ਨੇ ਜਾਂ ਨਾਂ ਦੀ ਦੁਰਵਰਤੋਂ ਕਰਦੇ ਨੇ, ਤੇ ਬਹੁਤ ਸਾਰੇ ਉਹਨਾਂ ਦੇ ਉੱਤੇ ਵੀ ਜਦੋਂ ਸ਼ਿਕਾਇਤ ਕਰਦੇ ਨੇ ਤਾਂ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਜਿਤ ਲਾਏ ਤਿਤ ਲਗੇ ਹਰਨਾਥ, ਨਾਨਕ ਇਨ ਕੇ ਕਛੂ ਨਾ ਹਾਥ। ਕਿ ਇਹਨਾਂ ਵਿਚਾਰਿਆਂ ਦੇ ਹੱਥ ਹੀ ਕੁਛ ਨਹੀਂ ਹੈ, ਇਹ ਇੰਨੇ ਜੋਗੇ ਹੀ ਨੇ। ਬਿਲਕੁਲ। ਸਤਵੀਰ ਸਿੰਘ ਨੂੰ ਉਹਨਾਂ ਨੂੰ ਮੇਰੇ ਨਾਲ ਪ੍ਰੋਬਲਮ, ਕਹਿੰਦੇ ਡੂ ਯੂ ਡੋਂਟ have any good anchor and expert with good knowledge।
ਤੁਸੀਂ ਆ ਜਾਓ ਭਾਈ ਹਾਂ ਸਾਹਿਬ। ਤੁਸੀਂ ਆ ਜਾਓ, ਤੁਸੀਂ ਆਪਣੀ ਸਿਸਟਰ ਭੇਜ ਦਿਓ, ਆਪਣੀ ਵਾਈਫ ਭੇਜ ਦਿਓ, ਭੈਣ ਭੇਜ ਦਿਓ, ਵਧੀਆ ਆਣ ਕੇ ਨੌਲੇਜ ਤੁਹਾਨੂੰ ਦੇਣਗੇ। ਐਕਚੁਅਲੀ ਡਾਕਟਰ ਸਾਹਿਬ ਨੌਲੇਜ ਦਿੰਦੇ ਨੇ, ਮੈਂ ਨਹੀਂ ਦਿੰਦੀ। ਮੈਂ ਤੇ ਸਿਰਫ ਜਸਟ ਹੈਡਿੰਗ ਜੋ ਹੈਡਲਾਈਨ ਜਿਹੜੀਆਂ ਹੁੰਦੀਆਂ ਨੇ, ਇਸ਼ੂ ਹੁੰਦੇ ਨੇ, ਉਹੀ ਲੈ ਕੇ ਡਾਕਟਰ ਸਾਹਿਬ ਦੇ ਸਾਹਮਣੇ ਆਨੀ ਆ, ਔਰ ਡਾਕਟਰ ਸਾਹਿਬ ਵੀ ਨੌਲੇਜ ਤੁਹਾਨੂੰ ਦਿੰਦੇ ਨੇ। ਤੁਹਾਡੀ ਬੜੀ ਮਿਹਰਬਾਨੀ ਹੋਏਗੀ, ਤੁਹਾਡੀ ਕੋਈ ਫਰੈਂਡ ਹੋਏਗੀ ਜਾਂ ਤੁਹਾਡੀ ਕੋਈ ਭੈਣ ਜਾਂ ਸਿਸਟਰ ਕੁਛ ਵੀ ਹੈਗਾ, ਉਹਨਾਂ ਨੂੰ ਲਿਆਓ, ਅਸੀਂ ਉਹਨਾਂ ਨੂੰ ਇੱਥੇ ਬਿਠਾ ਦਿੰਦੇ, ਅਸੀਂ ਉੱਥੇ ਚਲੇ ਜਾਂਦੇ ਹਾਂ, ਡੋਂਟ ਵਰੀ। ਐਂਡ ਫਿਰ ਸਾਡੇ ਮੇਰੇ ਜਿਹੜੇ ਮੇਰੇ ਆਪਣੇ ਵਿਊਅਰਸ ਐਡਮਾਇਰ ਨੇ, ਉਹਨਾਂ ਨੇ ਵੀ ਲਿਖਿਆ, ਕਹਿੰਦੇ ਨੇ ਕਿ ਤੁਸੀਂ ਬਹੁਤ ਵਧੀਆ। ਹਾਂਜੀ, ਉਹਨਾਂ ਦਾ ਮੈਂ ਪੜ੍ਹਦਾ ਨਹੀਂ ਹਾਂ। ਡੀਜੇ ਕਹਿੰਦੇ ਨੇ ਕਿ ਨੀਲਮ ਕੌਰ ਜੀ ਵਰਗੇ ਜਿਹੜੇ ਫੀਮੇਲ ਸਿੱਖ ਬਹੁਤ ਘੱਟ ਹੈ ਸਾਰੇ ਵਰਲਡ ਵਿੱਚ। ਸ਼ੀ ਇਜ਼ ਰੀਅਲੀ ਨੌਲੇਜੇਬਲ ਐਂਡ ਇੰਟਰਨੈਸ਼ਨਲ ਅਫੇਅਰਸ, ਰਿਸਪੈਕਟ ਐਂਡ ਪ੍ਰਾਊਡ ਆਫ ਯੂ। ਐਂਡ ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਹੋਰਾਂ ਨੇ ਵੀ ਮੇਰੇ ਲਈ ਲਿਖਿਆ, ਕਹਿੰਦੇ ਡੂਇੰਗ ਗ੍ਰੇਟ ਜੌਬ ਭੈਣ ਜੀ ਨੀਲਮ ਕੌਰ ਐਂਡ ਡਾਕਟਰ ਅਮਰਜੀਤ, ਆਲਵੇਜ਼ ਗ੍ਰੇਟ ਜੌਬ ਉਹਨਾਂ ਨੇ ਕਿਹਾ। ਦੇਖੋ ਸਭ ਤੋਂ ਵੱਡੀ ਗੱਲ, ਕਿਉਂਕਿ ਸਾਡੇ ਪ੍ਰੋਗਰਾਮ ਦਾ ਫਾਰਮੈਟ ਹੀ ਇਵੇਂ ਹੈ ਜਿਹਦੇ 'ਚ ਕਿ ਅਸੀਂ ਹੀ ਜਿਹੜਾ ਉਸ ਇਸ਼ੂ ਦੇ ਉੱਤੇ ਡਿਸਕਸ ਕਰਨਾ ਹੈ। ਬਿਲਕੁਲ। ਬਾਕੀ ਜਿਹੜੀ ਕੰਸਿਸਟੈਂਸੀ ਹੈ, ਜਿਵੇਂ 10 11 12 ਸਾਲ ਆਲਮੋਸਟ ਹੁਣ ਹੋ ਜਾਣੇ ਨੇ, ਔਰ ਇਹ ਜਿਹੜਾ ਪੋਲੀਟੀਕਲ ਪਲੇਟਫਾਰਮ ਹੈ ਖਾਸ ਤੌਰ ਤੇ ਖਾਲਿਸਤਾਨ ਦੇ ਇਸ਼ੂ ਦੇ ਉੱਤੇ, ਜੀ ਇਹ ਹੌਟ ਪੋਟੇਟੋ ਹੈ। ਇਹ ਅਸੀਂ ਬਹੁਤ ਸਾਰਿਆਂ ਨੂੰ ਦੇਖਦੇ ਹਾਂ, ਸਮਝਦੇ ਹਾਂ, ਗੱਲਾਂ ਕਰਨ ਵਾਲੇ ਵੀ ਕਈ ਨੇ, ਪਰ ਇਸ ਪੋਟੇਟੋ ਨੂੰ ਹੱਥ 'ਚ ਫੜਨਾ ਤਾਂ ਦੂਰ ਦੀ ਗੱਲ, ਕੋਈ ਨੇੜੇ ਵੀ ਲੱਗਣ ਨੂੰ ਤਿਆਰ ਨਹੀਂ ਹੁੰਦਾ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਸ ਗੱਲ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ, ਔਰ ਬਹੁਤ ਸਾਰੇ ਸਾਡੇ ਵੀਰ ਭੈਣਾਂ ਐਪਰੀਸ਼ੀਏਟ ਕਰਦੇ ਨੇ, ਜਿਵੇਂ ਰੈਗੂਲਰਿਟੀ ਦੇ ਨਾਲ ਔਰ ਵਿਦਆਊਟ ਇੰਟਰਪਸ਼ਨ ਪਿਛਲੇ 10 11 ਸਾਲ ਤੋਂ ਤੁਹਾਡੀਆਂ ਸੇਵਾਵਾਂ ਨੇ, ਅਸੀਂ ਰਾਦਰ ਸ਼ੁਕਰਗੁਜ਼ਾਰ ਹਾਂ। ਜੀ ਹਾਂਜੀ, ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਮੈਂ ਚਾਹਾਂਗੀ ਤੁਸੀਂ ਸ਼ੁਰੂ ਕਰ ਦਿਓ। ਫੇਸਬੁੱਕ ਤੇ ਮੈਸੇਜ ਹੈਗੇ ਨੇ ਤੇ ਜੀ ਫੇਸਬੁੱਕ ਤੇ ਸਾਨੂੰ ਭਾਵੇਂ ਇਹਨਾਂ ਨੇ ਰਿਸਟ੍ਰਿਕਟ ਕਈ ਪਾਸਿਓਂ ਕੀਤਾ ਹੋਇਆ, ਪਰ ਫਿਰ ਵੀ ਸਾਡੇ ਵਿਊਅਰਸ ਲੱਭ ਲੈਂਦੇ ਨੇ ਤੌਰ ਤਰੀਕਾ। ਬਿਲਕੁਲ। ਔਰ ਇਸ ਦੇ ਉੱਤੇ ਬੌਬ ਸਿੰਘ, ਉਹਨਾਂ ਨੇ ਸਮੁੱਚੀ ਟੀਮ ਨੂੰ TV 84 ਦੀ ਫਤਿਹ ਅਰਜ਼ ਕੀਤੀ ਹੈ। ਜਸਬੀਰ ਸਿੰਘ, ਇੰਡੀਅਨ ਆਕੂਪਾਈਡ ਕਸ਼ਮੀਰ ਐਂਡ ਪੰਜਾਬ ਓਨਲੀ ਹੱਲ, ਆਜ਼ਾਦੀ, ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਬਿਲਕੁਲ ਠੀਕ ਫਰਮਾਇਆ। ਮੁਹੰਮਦ ਅਨਵਰ, ਹਿੰਮਤ ਸਿੰਘ, ਬੌਬ ਸਿੰਘ, ਫਿਰ ਉਹਨਾਂ ਨੇ ਜਿਹੜਾ ਹੈ ਉਹ ਫਤਿਹ, ਔਰ ਜਸਬੀਰ ਸਿੰਘ, ਦਵਿੰਦਰ ਸੰਧੂ, ਲਵੀ ਸਿੰਘ, ਉਹਨਾਂ ਨੇ ਮੈਲਬੌਰਨ ਤੋਂ ਲਿਖਿਆ, ਲਵੀ ਸਿੰਘ ਜੀ ਨੇ, ਚੜ੍ਹਦੀ ਕਲਾ। ਪ੍ਰਭਦਿਆਲ ਸਿੰਘ, ਪ੍ਰਭਜੀਤ ਸਿੰਘ ਮੌਂਟਰੀਆਲ, ਜ਼ਿੰਦਾਬਾਦ ਤਾਂ ਗੁਰੂ ਦਾ ਨਾਂ ਹੈ, ਅਸੀਂ ਤਾਂ ਝੰਡਾ ਬਰਦਾਰ ਹੈ। ਬੌਬ ਸਿੰਘ ਹੋਰਾਂ ਨੇ ਲਿਖਿਆ ਵੀ ਇਜ਼ਰਾਈਲ ਭਾਰਤ ਦਾ ਉਹ ਰਿਸ਼ਤਾ ਹੈ ਜੋ ਸਾਡੀ ਆਮ ਕਹਾਵਤ ਹੈ, ਚੋਰ ਚੋਰ ਮਾਸੀ ਦੇ ਪੁੱਤ। ਹਾਲਾਂਕਿ ਇਸਰਾਈਲ ਭਾਰਤੀ ਪਈਏ ਹੋਰਾਂ ਤੇ ਥੁੱਕਣਗੇ ਵੀ ਨਹੀਂ। ਭਾਰਤ ਲਈ 1 ਲੱਖ ਕੀ 10 ਲੱਖ ਪਈਆ ਵੀ ਇਜ਼ਰਾਈਲ ਦੇ ਮੱਥੇ ਮਾਰ ਸਕਦੇ ਨੇ। ਭੁੱਖ ਨੰਗ ਭਾਰਤ ਤੇ ਉਹਨਾਂ ਦੀ ਭਾਰਤ ਮਾਤਾ। ਔਰ ਜ਼ਾਹਰ ਹੈ ਕਿ ਵੀ ਇਹ ਜਿਵੇਂ ਕਨਫਲਿਕਟ ਜ਼ੋਨ ਦੇ ਵਿੱਚ ਉਹਨਾਂ ਨੂੰ ਧੱਕ ਰਹੇ ਨੇ, ਜਦੋਂ ਉੱਥੋਂ ਡੈਡ ਬੋਡੀਜ਼ ਆਈਆਂ ਫਿਰ ਚੀਕਾਂ ਮਾਰਨਗੇ ਕਿ ਜੀ ਸਾਡੇ ਮਰਵਾਤ ਤੇ। ਹਾਲ ਦੀ ਘੜੀ ਤਾਂ ਉਹਨਾਂ ਨੂੰ ਲੱਗਦਾ ਵੀ ਅਸੀਂ ਇਜ਼ਰਾਈਲ ਨੂੰ ਖੁਸ਼ ਕਰ ਰਹੇ। ਬਿਲਕੁਲ। ਰਵਨੀਤ ਸਿੰਘ ਹੋਰਾਂ ਨੇ ਫਤਿਹ ਬੁਲਾਈ ਹੈ। ਉਹਨਾਂ ਨੇ ਕਿਹਾ ਕਿ ਜੀ ਬਲੈਕ ਕੋਟ ਇਜ਼ ਲੁਕਿੰਗ ਗੁੱਡ ਔਨ ਯੂ, ਡੂਇੰਗ ਅ ਗ੍ਰੇਟ ਜੌਬ, ਆਈ ਐਡਮਾਇਰ ਯੂਰ ਓਨੈਸਟ ਡੈਡੀਕੇਸ਼ਨ ਟੂਵਰਡਸ ਇੰਡੀਪੈਂਡੈਂਸ ਆਫ ਸਿੱਖ ਨੇਸ਼ਨ। ਬਹੁਤ ਸ਼ੁਕਰੀਆ ਰਵਨੀਤ ਸਿੰਘ ਜੀ। ਅਸੀਂ ਸਾਰੇ ਹੀ ਇੱਕੋ ਰਸਤੇ ਦੇ ਪਾਂਧੀ ਹਾਂ। ਜਿਹੜਾ ਵੀ ਪੰਥ ਨੂੰ ਪਿਆਰ ਕਰਨ ਵਾਲਾ ਗੁਰਸਿੱਖ ਵੀਰ ਭੈਣ ਹੈ, ਉਹ ਦੋ ਵੇੜੇ ਅਰਦਾਸ ਕਰੇ ਕਿ ਮਹਾਰਾਜ ਕੌਮ ਨੂੰ ਦਰ ਕਰ ਬਖਸ਼ਣ, ਔਰ ਅਸੀਂ ਸਾਰੇ ਹੀ ਆਪੋ ਆਪਣਾ ਰੋਲ ਅਦਾ ਕਰੀਏ। ਜਸਬੀਰ ਸਿੰਘ ਕਹਿੰਦੇ ਨੇ ਵਾਈ ਦਲ ਖਾਲਸਾ ਐਂਡ ਅਕਾਲੀ ਦਲ ਅੰਮ੍ਰਿਤਸਰ ਡਿਡਨਟ ਸਪੋਰਟ ਰੈਫਰੈਂਡਮ ਖਾਲਿਸਤਾਨ, ਈਵਨ ਇੰਡੀਅਨ ਡਿਪਲੋਮੇਸੀ ਬੈਕਫੁੱਟ ਸੋ ਬੈਡ ਨਾਓ। ਜਸਬੀਰ ਸਿੰਘ ਜੀ, ਮੈਂ ਸ਼ਾਇਦ ਇਸ ਬਾਰੇ ਅੱਗੇ ਵੀ ਰਿਸਪੌਂਡ ਕਰ ਚੁੱਕਾ। ਮੇਰਾ ਖਿਆਲ ਹੈ ਕਿ ਇਹਦੇ 'ਚ ਜਦੋਂ ਪ੍ਰੋਪਰ ਢੰਗ ਨਾਲ ਰਾਬਤਾ ਹੋਏਗਾ, ਪੰਜਾਬ 'ਚ ਕੋਈ ਕੈਂਪੇਨ ਇਸ 'ਤੇ ਬਣੇਗੀ, ਤੇ ਕਿਸੇ ਕੋਲ ਕੋਈ ਇਸ ਦਾ ਬਹਾਨਾ ਨਹੀਂ ਹੋਏਗਾ, ਕਿਉਂਕਿ ਇਹ ਆਲਰੇਡੀ ਵੈਲ UN ਚਾਰਟਰ ਦੇ ਥੱਲੇ ਔਰ ਇੰਟਰਨੈਸ਼ਨਲ ਲਾਅ ਦੇ ਥੱਲੇ ਇੱਕ ਜੈਨੂਇਨ ਡਿਮਾਂਡ ਹੈ, ਔਰ ਇਹੀ ਡਿਮਾਂਡ ਉੱਥੇ ਵੀ ਖਾਲਿਸਤਾਨੀ ਧਿਰਾਂ ਕਰਦੀਆਂ ਨੇ। ਲੇਕਿਨ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਜਾਂ ਕੋਆਰਡੀਨੇਸ਼ਨ ਫੇਲਿਅਰ ਵੀ ਜ਼ਰੂਰ ਲਾਈ ਕਰਦੀ ਹੈ। ਅੱਛਾ। ਫਿਰ ਜਿਹੜਾ ਕਿਰਪਾਲ ਸਿੰਘ ਚੀਮਾ, ਉਹਨਾਂ ਨੇ ਫਤਿਹ ਦੀ ਬਰਕਤ, ਗੁਰੂ ਕਲਗੀਧਰ ਦੀ ਫਤਿਹ ਬੁਲਾਓ ਤੇ ਫਤਿਹ ਹੀ ਪਾਓ, ਫਤਿਹ ਹੀ ਵਰਤੇ ਤੇ ਫਤਿਹ ਵਰਤਾਓ, ਫਤਿਹ ਹੀ ਛਕੋ ਤੇ ਫਤਿਹ ਛਕਾਓ, ਫਤਿਹ ਬੁਲਾਓ ਸਦਾ ਸੁਖ ਪਾਓ, ਫਤਿਹ ਗਜਾਓ ਨਿਹਾਲ ਹੋ ਜਾਓ। ਜਿਨ੍ਹਾਂ ਦੇ ਹੁੰਦੀ ਹੈ ਜ਼ੁਬਾਨਾਂ ਤੇ ਫਤਿਹ,
ਉਹਨਾਂ ਦੀ ਹੁੰਦੀ ਹੈ ਮੈਦਾਨਾਂ 'ਚ ਫਤਿਹ, ਜਿਨ੍ਹਾਂ ਦੀ ਹੁੰਦੀ ਹੈ ਬੁੱਲਾਂ ਤੇ ਫਤਿਹ ਉਹਨਾਂ ਦੀ ਹੁੰਦੀ ਹੈ ਕੁਲਾਂ 'ਚ ਫਤਿਹ, ਕੁਲ ਫੈਮਲੀਜ਼। ਬਿਲਕੁਲ। ਜਿਨ੍ਹਾਂ ਦੀ ਹੁੰਦੀ ਹੈ ਰਗ 'ਚ ਫਤਿਹ ਉਹਨਾਂ ਦੀ ਹੁੰਦੀ ਹੈ ਜਗ 'ਚ ਫਤਿਹ। ਫਤਿਹ ਬੁਲਾਓ ਕਿ ਫਤਿਹ ਹੀ ਪੈ ਜੇ, ਫਤਿਹ ਬੁਲਾਉਣੋਂ ਕੋਈ ਵਾਂਝਾ ਨਾ ਰਹਿ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ। ਮੈਨੂੰ ਇੱਕ ਪੁਰਾਤਨ ਪੰਜਾਬੀ ਨਜ਼ਮ ਉਹਦਾ ਇੱਕ ਅਖੀਰਲਾ ਹੁੰਦਾ ਸੀ ਕਿ ਜਿਹੜਾ ਸਿੰਘ ਨੂੰ ਫਤਿਹ ਬੁਲਾ ਕੇ ਪਹਿਲ ਫਤਿਹ ਦੀ ਕਰਦਾ, ਉਹਦੀ ਹਰ ਥਾਂ ਫਤਿਹ ਹੋਣ ਦੀ ਉਹ ਸਿੱਖ ਸਤਿਗੁਰ ਦਾ। ਕਿ ਫਤਿਹ ਵੇਲੇ ਵੀ ਸਿੱਖ ਇੱਕ ਦੂਸਰੇ ਨਾਲ ਪਹਿਲ ਕਰਨਾ ਚਾਹੁੰਦੇ ਸੀ ਕਿ ਭਾਈ ਹੁਣ ਤਾਂ ਕਈ ਵਾਰ ਦੁੱਖ ਹੁੰਦਾ ਵੀ ਦੂਰੋਂ ਦੇਖ ਕੇ ਉਧਰ ਨੂੰ ਮੁੜ ਜਾਂਦੇ ਨੇ ਵੀ ਫਲਾਣਾ ਆ ਰਿਹਾ। ਫਤਿਹ ਗੁਰੂ ਦੀ ਹੈ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਇਹ ਗੁਰੂ ਜਿਹੜੇ ਫਤਿਹ ਸੱਚਮੁੱਚ ਫਤਿਹ ਦੀ ਸਪਿਰਿਟ ਨਾਲ ਜਿਉਂਦੇ ਨੇ ਉਹਨਾਂ ਦੀ ਹਰ ਮੈਦਾਨ ਫਤਿਹ ਹੁੰਦੀ ਹੈ। ਔਰ ਪੁਸ਼ਪਿੰਦਰ ਸਿੰਘ ਕਹਿੰਦੇ ਨੇ ਡਾਈ ਫॉर ਖਾਲਿਸਤਾਨ, ਸੋਹਣ ਸਿੰਘ ਮਾਇਲ, ਰਾਜਵਿੰਦਰ ਸਿੰਘ, ਕੌਰ ਰਵਿੰਦਰ ਉਹਨਾਂ ਨੇ ਕਿਹਾ ਆਜ਼ਾਦੀ ਹੀ ਹੱਲ, ਔਰ ਰਾਜਵਿੰਦਰ ਸਿੰਘ ਉਹਨਾਂ ਦਾ ਲਾਸਟ ਮੈਸੇਜ ਹੈ। ਡਾਕਟਰ ਸਾਹਿਬ ਇੰਡੀਆ ਇਜ਼ ਸ਼ਾਈਨਿੰਗ ਇਨ ਹੰਗਰ ਇੰਡੈਕਸ ਐਟ ਨੰਬਰ 111 ਐਂਡ ਸ਼ਾਈਨਿੰਗ ਇਨ ਮੀਡੀਆ which ranks 168 in the world. People in filthy India can be easily misled by telling them higher the number is better. ਬਿਲਕੁਲ ਤੁਸੀਂ ਠੀਕ ਫਰਮਾਇਆ। ਜੇ ਕੋੜੀ ਦੁਨੀਆ ਦੇ ਦੇਖਣੇ ਹੋਣ, ਅੰਨੇ ਦੇਖਣੇ ਹੋਣ, HIV ਵਾਲੇ ਦੇਖਣੇ ਹੋਣ, ਈਵਨ ਸਧਾਰਨ ਜਿਹੜੀ ਕੈਟਾਰੈਕਟ ਦੇ ਮਰੀਜ਼ ਵੀ ਦੁਨੀਆ 'ਚ ਦੇਖਣੇ ਹੋਣ ਤਾਂ ਸਭ ਤੋਂ ਜ਼ਿਆਦਾ ਉੱਥੇ ਹੀ ਭੁੱਖਮਰੀ ਔਰ ਇਹ ਸਭ ਕੁਝ ਪਿਆ ਹੈ। ਲੇਕਿਨ इंडिया शाइनिंग 2025 तक हम चीन को पीछे छोड़ देंगे, 2050 तक अमेरिका को पीछे छोड़ देंगे, विश्व गुरु बन गए। और हुण असीं कंक्लूजन चाहते हैं और रूह की खुराक गुरबाणी तीसरे पातशाह का श्लोक है, 2 श्लोक तीसरे पातशाह के नाल ही पौड़ी है। कलम जलो सण मसवाणी है, कागत भी जल जाओ, लिखण वाला जल बोलो, जिन लिखिया दूजा भाओ, नानक पूरब लिखिया कमावना, अवर ना करना जाए। क्योंकि पिछला श्लोक भी इस दे उत्ते ही सी, जदों असीं कलम और स्याही ते कागज़, मसवाणी स्याही है, कागज़ दे उत्ते लिखिया कलम नाल जांदा है। और ये याद दहानी करवाने लई कि भी अल्टीमेटली जिहड़ी इंसानी जिंदगी दी तड़प है वो तो उस प्यारे नूं पाण दी है। इश्क हकीकी दा सफ़र है जिहड़ा सिदक उत्ते, विश्वास उत्ते, शुक्र उत्ते खड़ा है। जिहड़ी वाधू दी जिहड़ी है ज्ञान दीयां गल्लां जां वाधू दा चुंच ज्ञान, इसलिए पुराने सियाणियां ने 2 हिस्सिਆਂ ਦੇ ਵਿੱਚ ਕਿਸੇ ਵੀ ਵਿਚਾਰ ਚਰਚਾ ਨੂੰ ਵੰਡਿਆ ਸੀ। एक चुंच ज्ञान, एक ब्रह्म ज्ञान। चुंच ज्ञान वो बहस मुबैसा जी, दसो जी रब कित्थे है, कदों आउंदा है जी, हिसाब किवें करदा है जी, अगे किवें होएगा जी, किने लिखिया है जी, चित्रगुप्त कित्थे हुंदे ने जी, फलाना कित्थे हुंदा है। जदों तक ये गीगाबाइट तो दूजे नहीं सी आए, बहुतिਆਂ ਨੂੰ नहीं सी भी इन्ने च भी सारा कुछ स्टोर हो जाता तो किन्ने गीगाबाइट हुण कहंदे जी वाकई चित्रगुप्त मतलब तो यही सी, वो चित्र जिहड़े गुप्त ने, जिहड़े नज़र नहीं आते, पर असी जो कुछ भी करते हैं, जिस भी नज़र नाल देखते हैं, जे भी साडा वो साडे अंदर एक इंप्रैशनस इकट्ठे होंदे जांदे ने। और उही है कि भी तुसीं जिहड़ी आ चिप कढ लई और उहदे च तुहाडा सारा हिसाब किताब है। हुण गुरु अमरदास जी याद दहानी करवांदे ने कि भाई जी सदके तुसीं विद्या लो, पढ़ो, पर उस विद्या दा आधार जिहनूं असीं अरदास च मंगदे हैं कि सिखां दा मन नीवा, मत उच्ची, मत दा राखा आप वाहिगुरू। हुण मत उच्ची है इंटैलेक्चुअल सोफिस्टिकेशन कि ठीक और गलत दी पछाण जिहड़ी आ वो हो सकनी। और ये उदों ही हुंदी है जदों रब वल तुहाडा मूँह हुंदा है, तुसीं उस भै भावनी दे विच। एक अकल वो है जिहड़ी साडे कुछ जिहड़े कामरेड वीर भैणां ने जिन्हां नूं ये लगदा है कि भी वो चुंच ज्ञान दे नाल रब नूं भी दरवाजे चों बाहर कढ दिंदे ने और अपने आप नूं भी जेतू समझदे ने। उहनूं भी गुरु नानक साहब ने याद दहानी करवाई सी, पढ़ पढ़ गड्डी लद्दी है, पढ़ पढ़ भरिया खा दो। अखीर से नानक लिखिया एक गल होर होमे झखना झाक, कि बाकी तो होमे इकट्ठी करन दी लाइन है, लिखे तो एक गल ही है। और एक गल है कलम जलो सण मसवाणी है, कागत भी जल जाओ,
ਲਿਖਣ ਵਾਲਾ ਜਲ ਬੋਲੋ ਜਿਨ ਲਿਖਿਆ ਦੂਜਾ ਭਾਉ। ਰੱਬ ਤੋਂ ਅੱਡ ਹੋ ਕੇ ਜਿਹੜੀ ਮਾਇਆ ਦੇ ਨਾਲ ਜੁੜ ਕੇ ਕੋਈ ਵੀ ਜਿਹੜੀ ਐਕਟੀਵਿਟੀ ਉਹ ਦੂਜਾ ਭਾਉ ਹੈ। ਇੱਕ ਰੱਬ ਦਾ, ਇੱਕ ਰੂਹਾਨੀਅਤ ਦਾ ਸਫ਼ਰ ਹੈ, ਇੱਕ ਮਾਇਆ ਦਾ ਸਫ਼ਰ ਹੈ। ਗੁਰੂ ਸਾਹਿਬ ਨੇ ਕਿਹਾ ਉਹ ਕਲਮ ਵੀ ਸੜ ਜਾਏ, ਉਹ ਦਵਾਤ ਵੀ ਸੜ ਜਾਏ, ਸਿਆਹੀ ਵੀ ਸੜ ਜਾਏ, ਕਾਗਜ਼ ਵੀ ਸੜ ਜਾਏ, ਜਿੱਥੇ ਰੱਬ ਦੇ ਨਾਂ ਤੋਂ ਬਿਨਾਂ, ਰੱਬ ਦੀ ਗੱਲ ਤੋਂ ਬਿਨਾਂ ਕਿਸੇ ਹੋਰ ਦੀ ਸਿਫਤ ਸਲਾਹ ਹੈ ਜਾਂ ਕਿਸੇ ਹੋਰ ਨਾਲ ਜੁੜਨ ਦੀ ਗੱਲ ਹੈ, ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ। ਫਿਰ ਇਹ ਹੈ ਕਿ ਜੋ ਸਾਡੇ ਸੰਸਕਾਰ ਨੇ, ਜੋ ਸਾਡੀਆਂ ਐਕਟੀਵਿਟੀਜ਼ ਅੱਜ ਨੇ, ਇਹਨਾਂ ਦੇ ਉੱਤੇ ਉਹ ਪਾਸਟ ਦੇ ਇੰਪ੍ਰੈਸ਼ਨਸ ਨੇ ਜਿਹੜੇ ਸਾਨੂੰ ਇਸ ਪਾਸੇ ਤੋਰਦੇ ਨੇ। ਔਰ ਇਹ ਗੱਲ ਇੱਕ ਥਾਂ ਤੇ ਨਹੀਂ ਹੈ, ਜਦੋਂ ਇਹ ਵੀ ਹੈ ਕਿ ਪੂਰਬ ਕਰਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਕਿ ਭਾਈ ਜਦੋਂ ਬੀਜ ਤਾਂ ਹੈ, ਉਹ ਸੰਸਕਾਰ ਪਏ ਹੋਏ ਨੇ, ਜਦੋਂ ਜ਼ਿੰਦਗੀ ਦੇ ਵਿੱਚ ਕੋਈ ਰਸਕ, ਕੋਈ ਬੈਰਾਗੀ, ਕੋਈ ਰੱਬ ਦਾ ਪਿਆਰਾ, ਕੋਈ ਗੁਰਮੁਖ, ਕੋਈ ਫਕੀਰ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਕੇ ਸੰਗਤੀ ਰੂਪ ਦੇ ਵਿੱਚ ਸਹੀ, ਇੰਡੀਵਿਜੂਅਲ ਰੂਪ ਦੇ ਵਿੱਚ ਸਹੀ, ਉਸ ਜੋਤ ਨੂੰ ਜਵਲਤ ਕਰਦਾ ਤੇ ਉਹ ਇਵੇਂ ਹੀ ਹੈ, ਮਾਨੋ ਪੂਰਬ ਕਰਮ ਅੰਕਰ ਜਬ ਪ੍ਰਗਟੇ, ਕਿ ਉਹ ਜਿਹੜਾ ਜਰਮੀਨੇਟ ਕਰਦਾ ਕਿ ਜਦੋਂ ਕੋਈ ਰਸਕ ਬੈਰਾਗੀ ਮਿਲਦਾ। ਸੋ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਵੀ ਇਨਹੈਰੈਂਟ ਹੀ ਹੁੰਦਾ, ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ। ਫਿਰ ਮਹੱਲਾ ਤੀਜਾ, ਹੋਰ ਕੂੜ ਪੜ੍ਹਨਾ ਕੂੜ ਬੋਲਣਾ ਮਾਇਆ ਨਾਲ ਪਿਆਰ, ਨਾਨਕ ਵਿਣ ਨਾਵੇਂ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ। ਕਿ ਬਾਕੀ ਸਭ ਕੁਝ ਉਸੇ ਹੀ ਸ਼ਲੋਕ ਦੀ ਕੰਟੀਨਿਊਟੀ ਵਾਲਾ ਥਾਟ ਹੈ ਕਿ ਜੇ ਤੁਸੀਂ ਰੱਬ ਦੇ ਨੂੰ ਮਾਈਨਸ ਕਰਕੇ, ਇਹ ਨਹੀਂ ਹੈ ਵੀ ਤੁਸੀਂ ਆਪਣਾ ਦੁਨਿਆਵੀ ਮੈਡੀਕਲ, ਇੰਜੀਨੀਅਰਿੰਗ, ਸਾਇੰਸ, ਆਰਟੀਫਿਸ਼ੀਅਲ ਇੰਟੈਲੀਜੈਂਸ, ਸਪੇਸ ਟੈਕਨੋਲੋਜੀ ਉਹ ਪੜ੍ਹਾਈ ਨਹੀਂ ਕਰਨੀ ਹੈ, ਉਹ ਵੀ ਗਿਆਨ ਦਾ, ਤੁਹਾਡੇ ਇੰਟੈਲੈਕਟ ਦਾ, ਪਰ ਆਧਾਰ ਤੁਹਾਡੇ ਜੀਵਨ ਦਾ ਇਹ ਮੰਨ ਕੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹਾਂ, ਜੇ ਉਸ ਨੂੰ ਮਾਈਨਸ ਕਰਕੇ ਦੇਖੋਗੇ ਤੇ ਅਲਟੀਮੇਟਲੀ ਫਿਰ ਉਸੇ ਹੀ ਜਿਹੜਾ ਉਹ ਵੈਬ ਦੇ ਵਿੱਚ ਫਸ ਜਾਓਗੇ। ਉਹ ਇਵੇਂ ਹੀ ਹੈ ਕਿ ਭਾਈ ਤੁਸੀਂ ਅਲਟੀਮੇਟਲੀ ਕੂੜ ਦੇ ਵਿੱਚ ਆਪਣੀ ਜ਼ਿੰਦਗੀ ਜੀ ਰਹੇ ਹੋ, ਕੂੜ ਨਾਲ ਪਿਆਰ ਕਰਦੇ ਹੋ, ਮਾਇਆ ਨਾਲ ਪਿਆਰ ਕਰਦੇ ਹੋ। ਨਾਨਕ ਵਿਣ ਨਾਵੇਂ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ। ਉਹ ਹੈ ਕਿ ਹੋਰ ਜਿਹੜਾ ਨਾਨਕ ਲੇਖਿਆ ਇੱਕ ਗੱਲ ਹੋਰ, ਉਹ ਮੈਂ ਝਖਣਾ ਚਾਖ। ਔਰ ਪੌੜੀ ਅਲਟੀਮੇਟਲੀ ਇਸ ਦੇ ਉੱਤੇ ਅੱਗੋਂ ਸਟੈਂਪ ਲਾਉਂਦੀ ਹੈ, ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਓ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੇ ਕਿਹਾ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵ ਕਾ। ਪਹਿਲਾਂ ਸ਼ਲੋਕ ਦੇ ਵਿੱਚ ਇਹ ਸਪਸ਼ਟ ਕੀਤਾ ਕਿ ਭਾਈ ਵਾਹਿਗੁਰੂ ਤੋਂ ਬਿਨਾਂ ਹੋਰ ਜਿਹੜੀ ਕੋਈ ਵੀ ਵਿਦਿਆ ਜਾਂ ਤੁਹਾਡੀ ਜੀਵਨ ਦੀ ਕਾਰ ਹੈ ਉਹ ਜਲਣ ਦੇ, ਸਾੜੇ ਜਾਣ ਦੇ ਕਾਬਲ ਹੈ, ਕਿਉਂਕਿ ਉਹ ਤੁਸੀਂ ਆਪਣੀ ਜ਼ਿੰਦਗੀ ਵਿਹਾਰ ਰਹੇ ਹੋ ਉਹਨਾਂ ਦੇ ਵਿੱਚ। ਜੇ ਰੱਬ ਤੋਂ ਬਿਨਾਂ ਤੁਹਾਡੀ ਜ਼ਿੰਦਗੀ ਦਾ ਕੋਈ ਹੋਰ ਧੁਰ ਹੈ ਤੇ ਫਿਰ ਪੌੜੀ ਦੇ ਵਿੱਚ ਕਿ ਭਾਈ ਉਸ ਵਾਹਿਗੁਰੂ ਦੀ ਵਡਿਆਈ ਬਹੁਤ ਵੱਡੀ ਹੈ, ਹਰੀ ਦੀ ਕੀਰਤ ਕਰਨੀ, ਸਿਫਤ ਸਲਾਹ ਕਰਨੀ, ਉਹਦੀ ਵਡਿਆਈ ਵੱਡੀ ਹੈ, ਕਿਉਂਕਿ ਉਹੀ ਤੁਹਾਨੂੰ ਰਾਈਟੀਅਸਨੈਸ ਦਾ ਨਿਆਂ ਤੇ ਧਰਮ, ਨਿਆਂ ਧਰਮ ਇਹੀ ਹੈ ਜਦੋਂ ਅਸੀਂ ਹੱਕ ਸੱਚ ਇਨਸਾਫ ਕਹਿੰਦੇ ਹਾਂ ਕਿ ਜਦੋਂ ਵਾਹਿਗੁਰੂ ਤੁਹਾਡੀ ਸੁਰਤ 'ਚ ਵਸਦਾ ਹੈ ਤੁਹਾਨੂੰ ਠੀਕ ਤੇ ਗਲਤ ਵਿਚਲੀ ਜਿਹੜੀ ਪਰਖ ਹੈ ਉਹ ਸਮਝ ਆਉਂਦੀ ਹੈ। ਔਰ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ, ਕਿ ਭਾਈ ਇਹੀ ਜਿਹੜਾ ਤੁਹਾਡੇ ਵਾਹਿਗੁਰੂ ਜਦੋਂ ਤਰੁੱਠਦਾ ਤੇ ਤੁਹਾਡੇ ਅੰਦਰ, ਤੁਹਾਡੇ ਜੀ 'ਚ, ਤੁਹਾਡੀ ਰੂਹ ਦੇ ਵਿੱਚ ਉਹ ਉਸ ਦਾ ਮਿਠਾਸ ਭਰ ਜਾਂਦਾ ਹੈ ਤੁਹਾਡੀ ਰੂਹ ਦੇ ਅੰਦਰ। ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੇ ਕਿਹਾ ਚੁਗਲ ਕਾ, ਇਹ ਚੁਗਲ ਵੀ ਨਾਲ ਹੀ ਰਹਿੰਦੇ ਨੇ, ਬੈਕ ਬਾਈਟਰ, ਕਿ ਬਈ ਵਾਹਿਗੁਰੂ ਦਾ ਨਾਂ ਉਹਦੀ ਵਡਿਆਈ ਹੁੰਦੀ ਹੈ ਕਿ ਜਦੋਂ ਫਿਰ ਤੁਹਾਨੂੰ ਚਾਰ ਚਫੇਰੇ ਇਸ ਕਿਸਮ ਦੇ ਚੁਗਲਖੋਰ, ਨਿੰਦਿਆ, ਝੂਠੇ ਬਿਰਤਾਂਤ ਵਾਲੇ ਵੀ ਹੁੰਦੇ ਨੇ, ਤਾਂ ਫਿਰ ਵੀ ਤੁਸੀਂ ਚਾਹ ਦੇ ਵਿੱਚ ਕਹਿੰਦੇ ਹੋ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਕਿ ਇਹ ਨਿੰਦਾ ਤੁਹਾਡੇ ਵਿਚਲੀ ਈਗੋ ਨੂੰ ਮਾਈਨਸ ਕਰਦੀ ਹੈ, ਹਉਮੈ ਨੂੰ ਘਟਾ ਰਹੀ ਹੈ। ਇਸ ਲਈ ਜਦੋਂ ਨਿੰਦਾ ਹੀ ਬਾਪ ਮਹਿਤਾਰੀ ਮਾਂ, ਕਿ ਨਿੰਦਾ ਹੀ ਮਾਂ ਬਾਪ ਹੈ, ਸੋ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ, ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੇ
ਕਿਹਾ ਚੁਗਲ ਕਾ ਕਿ ਅਲਟੀਮੇਟਲੀ ਇਹ ਫਿਰ ਚੁਗਲਾਂ ਦੀ ਜਾਂ ਦੂਜੀ ਗੱਲ ਬਹੁਤ ਪਿੱਛੇ ਰਹਿ ਜਾਂਦੀ ਹੈ। ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ, ਕਿ ਭਾਈ ਇਹ ਵਾਹਿਗੁਰੂ ਦੀਆਂ ਇੰਨੀਆਂ ਬਖਸ਼ਿਸ਼ਾਂ ਇੰਨੀਆਂ ਵਡਿਆਈਆਂ ਨੇ ਕਿ ਤੁਹਾਨੂੰ ਉਹ ਗਿਫਟਸ ਵੀ ਮਿਲਦੀਆਂ ਨੇ ਜਿਹੜੀਆਂ ਤੁਸੀਂ ਮੰਗੀਆਂ ਨਹੀਂ, ਕਿਉਂਕਿ ਵਿਣ ਬੋਲਿਆ ਸਭ ਕੁਝ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।